ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨਾਲ ਸਾਡੀ ਪਹਿਲੀ ਲਿਖਤ ਆਈ ਹੈ ਵੀਰ ਪ੍ਰਭਜੋਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਛਲੇ ਸਵਾਲ ਦਾ ਜਵਾਬ ਦੇਣ ਲਈ ਧੰਨਵਾਦ। ਹਥਿਆਰਬੰਦ ਸੰਘਰਸ਼ ਅਤੇ ਸਿਆਸੀ ਸ਼ਕਤੀ ਨਾਲ ਸੰਬੰਧਿਤ ਮੇਰੇ ਮਨ 'ਚ ਇੱਕ ਹੋਰ ਸਵਾਲ ਹੈ। 1989 ਦੀਆਂ ਪਾਰਲੀਮਾਨੀ ਚੋਣਾਂ ਤੋਂ ਬਾਅਦ 1992 'ਚ ਜ਼ਬਰਦਸਤ ਬਾਈਕਾਟ ਅਤੇ 92 'ਚ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਪੰਥਕ ਕਾਨਫਰੰਸਾਂ, ਇਹ ਸਭ ਦੇਖ ਕੇ ਇੰਜ ਜਾਪਦਾ ਹੈ ਕਿ ਸ਼ਕਤੀ ਬੜੀ ਤੇਜ਼ੀ ਨਾਲ ਖਾਲਿਸਤਾਨੀ ਜਥੇਬੰਦੀਆਂ ਦੇ ਹੱਕ ਵਿੱਚ ਭੁਗਤ ਰਹੀ ਸੀ। ਅਕਾਲੀ ਵੀ ਉਸੇ ਮੰਚ ਤੇ ਆ ਕੇ ਖੜੇ ਸਨ ਅਤੇ ਬਾਈਕਾਟ ਨਾਲ ਭਾਰਤੀ ਹੁਕੂਮਤ ਨਾਲ ਸੰਬੰਧ ਤੋੜ ਦਿੱਤੇ ਸਨ। ਇਸ ਤੋਂ ਬਾਅਦ ਕੀ ਹੋਇਆ? ਅਸੀਂ ਇਸ ਹਵਾ ਨੂੰ ਬਣਾ ਕਿਉਂ ਨਹੀਂ ਸਕੇ? ਇਸ ਵਿੱਚੋਂ ਕੁਝ ਕੱਢ ਕਿਉਂ ਨਹੀਂ ਸਕੇ? ਹਥਿਆਰਬੰਦ ਸੰਘਰਸ਼ ਨੂੰ ਸਿਆਸੀ ਸ਼ਕਤੀ ਅਤੇ ਸਥਾਪਿਤ ਅਦਾਰੇ 'ਚ ਬਦਲਣ ਵਿੱਚ ਸਾਡੀ ਨਾਕਾਮਯਾਬੀ ਪਿੱਛੇ ਕੀ ਕਾਰਨ ਹਨ? ਅਸੀਂ ਆਪਣੇ ਸਿਆਸੀ ਨਿਸ਼ਾਨੇ ਕਿਉਂ ਨਹੀਂ ਪੂਰੇ ਕਰ ਸਕੇ, ਜਾਂ ਘੱਟੋ ਘੱਟ ਅੱਧ ਤੱਕ ਹੀ ਪਹੁੰਚ ਜਾਂਦੇ? ਜੇ ਜੁਦਾਈ ਨਹੀਂ ਤਾਂ ਖੁਦਮੁਖਤਿਆਰੀ ਹੀ ਮਿਲ ਜਾਂਦੀ। ਜੀ ਡਾਕਟਰ ਸਾਹਿਬ, मैं समझना भी वीर प्रभजोत सिंह जी ने बहुत रेलेवेंट सवाल चुके जी, क्योंकि बेशक असी इस सारे पीरीयड च सरकारी जुल्म दी उन्हां दियां नीतियां और किवें उन्हां ने इनसाइड इनफिल्ट्रेशन कीती उस दा जिक्र करदे हैं। बहुत सारे इंटैलीजेंस नाल संबंधित लोग जिन्हां ने पंजाब दी खालिस्तानी लहर नूं दबाया, उन्हां ने भी किताबां लिखियां। मलोए धर ने लिखी, रबैरो जिहड़ा हुण चीकां मार रहा है कि जी मैं अजनबी हो गया देश च, उन्हें भी बुलेट फॉर बुलेट लिखी। दूसरियां दे भी हुण भी होर भी कई अकाउंट आ रहे हैं। एक पत्रकार जिहड़े सारे पीरीयड च रहे ने, सिख पत्रकार जी जसपाल सिंह सिद्धू, उन्हां दी भी किताब इन्हां दिनां चाहिए। सो बहुत सारा जिहड़ा उस पक्ष तो असीं वाकिफ हैं कि हुकूमत दीयां की नीतियां सी, किवें थर्ड एजेंसी आई, किवें उन्हां ने इनफिल्ट्रेट कीता। ਜਿਹੜਾ ਆਸਪੈਕਟ ਮੈਂ ਸਮਝਦਾ ਵੀ ਪਹਿਲਾਂ ਤਾਂ ਪ੍ਰਭਜੋਤ ਸਿੰਘ ਹੋਰਾਂ ਨੇ ਜਿਹੜਾ ਪਹਿਲਾਂ ਵੀ ਇਹਨਾਂ ਦਾ ਬੜਾ ਅੱਛਾ ਸਵਾਲ ਸੀ ਹਥਿਆਰਬੰਦ ਸੰਘਰਸ਼ ਨਾਲ ਰਿਲੇਟਡ ਜੀ, ਤੇ ਹੁਣ ਉਹਨਾਂ ਦਾ ਇਹ ਹੈ ਵੀ ਐਸਾ ਕੀ ਰੀਜ਼ਨ ਹੈ ਕਿ ਜਿਹੜੀ ਇੱਕ ਸਟੇਜ ਤੇ ਅਸੀਂ ਇਸ ਕਿਸਮ ਦੀ ਪੰਜਾਬ ਦੇ ਵਿੱਚ ਫੋਰਸ ਬਣ ਗਏ ਕਿ ਜਿਹੜਾ ਜੁਝਾਰੂਆਂ ਦਾ ਜਾਂ ਪੰਥਕ ਕਮੇਟੀ ਜਿਹੜੀ ਇਨ ਕਮਾਂਡ ਆਈ ਉਹਦਾ ਵਰਡ ਸੀ ਉਹ ਲਾਅ ਆਫ ਦਾ ਲੈਂਡ ਸੀ, ਧਰਤੀ ਦਾ ਕਾਨੂੰਨ ਸੀ। ਜੇ ਆਰਡਰ ਆਇਆ ਪੰਜਾਬੀ ਲਾਗੂ ਕਰੋ ਤੇ ਰਾਤੋਂ ਰਾਤ ਪੰਜਾਬੀ ਟਾਈਪਰਾਈਟਰ ਵੀ ਨਿਕਲ ਆਇਆ, ਚਾਰ ਚਫੇਰੇ ਪੰਜਾਬੀ ਦੀ ਗੱਲ ਸੀ। ਜੇ ਲੋਕਾਂ ਨੂੰ ਕਿਹਾ ਗਿਆ ਕਿ ਭਾਈ ਸਾਦਾ ਵਿਆਹ ਕਰੋ, ਸਿਰਫ 11 ਬੰਦੇ ਬਰਾਤ 'ਚ ਹੋਣ, ਉਹ ਵੀ ਓਬੇ ਹੋਇਆ। ਔਰ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੇ ਜਿਹੜਾ ਬੜਾ ਸਰਾਹਿਆ। ਕੁਛ ਐਸੇ ਵੀ ਉਸ ਪੀਰੀਅਡ 'ਚ ਆਏ ਜਿਹੜੇ ਫਿਰ ਲੋਕਲ ਲੈਵਲ ਦੇ ਜਿਹੜੇ ਕਮਾਂਡਰ ਹੁੰਦੇ ਨੇ ਜਾਂ ਉਹਨਾਂ ਦੇ ਵਿੱਚ ਬੜੇ ਏਜੰਟ ਸੀ, ਉਹਨਾਂ ਨੇ ਵੀ ਆਪਣੇ ਤੌਰ ਤੇ ਪਰੇਸ਼ਾਨੀਆਂ ਵਾਲੀਆਂ ਗੱਲਾਂ ਵੀ ਸ਼ੁਰੂ ਕੀਤੀਆਂ। ਪਰ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1991 ਔਰ ਫਿਰ 1992 ਫਰਵਰੀ ਜਦੋਂ ਕਿ ਬਾਈਕਾਟ ਦੀ ਕਾਲ ਜੁਝਾਰੂ ਜਥੇਬੰਦੀਆਂ ਨੇ ਦਿੱਤੀ, 5% ਤੋਂ ਵੀ ਘੱਟ ਲੋਕਾਂ ਨੇ, ਜਿਨ੍ਹਾਂ ਦੇ ਵਿੱਚ ਮੋਸਟਲੀ ਬਾਹਰਲੇ ਬਈਏ ਜਾਂ ਜਿਨ੍ਹਾਂ ਨੂੰ ਢੋ ਕੇ ਖੜਿਆ ਸੀ, ਈਵਨ ਪੰਜਾਬੀ ਹਿੰਦੂਆਂ ਦਾ ਵੀ ਇੱਕ ਵੱਡਾ ਹਿੱਸਾ ਭਾਵੇਂ ਡਰਦੇ ਮਾਰੇ ਸੀ, ਉਹ ਬਾਹਰ ਨਹੀਂ ਨਿਕਲੇ ਔਰ ਇੰਨਾ ਜ਼ਬਰਦਸਤ ਬਾਈਕਾਟ ਹੋਇਆ। ਹੁਣ ਉਹ ਸਿਖਰ ਸੀ ਜਿਹੜੀ ਸਾਡੀ ਸਟਰੈਂਥ ਦੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਬਈ ਫਿਰ ਕੀ ਹੋ ਗਿਆ ਇੱਕਦਮ ਸਡਨਲੀ ਜੀ। ਔਰ ਅਕਾਲੀਆਂ ਦਾ ਵੀ ਉਹਨਾਂ ਨੇ ਗੱਲ ਕੀਤੀ। ਕੋਈ ਸ਼ੱਕ ਨਹੀਂ ਹੈ ਕਿ 91-92 ਦਾ ਬਾਈਕਾਟ ਔਰ ਹੋਲੇ ਮਹੱਲੇ ਦੇ ਮੌਕੇ ਜਿਹੜਾ ਟੌੜਾ ਚੰਬੜਿਆ ਹੋਇਆ ਸੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ, ਉਹਨੇ ਵੀ ਕੇਸਗੜ੍ਹ ਸਾਹਿਬ ਖਲੋ ਕੇ ਐਲਾਨ ਕੀਤਾ ਕਿ ਮੈਂ ਭਵਿੱਖ ਦੇ ਵਿੱਚ ਕੋਈ ਅਹੁਦਾ ਨਹੀਂ ਲਵਾਂਗਾ। 92 ਦੇ ਵਿੱਚ ਅਕਾਲੀਆਂ ਨੇ ਅੱਗੇ ਹੋ ਕੇ ਬਾਈਕਾਟ ਕੀਤਾ ਕਿਉਂਕਿ ਜੁਝਾਰੂਆਂ ਦੀ ਕਾਲ ਸੀ ਜੀ। ਇਹ ਉਹ ਪੀਰੀਅਡ ਸੀ ਉਸ ਦੌਰਾਨ ਕਿ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਅੱਗੇ ਹੁੰਦਾ ਸੀ ਜੁਝਾਰੂਆਂ ਦੇ ਭੋਗਾਂ ਤੇ ਜਾਣ, ਜਦੋਂ ਉਹਨਾਂ ਦਾ ਔਰ ਲੱਖ ਲੱਖ ਲੋਕ ਜਿੱਥੇ ਨੇ ਇਕੱਠੇ ਹੁੰਦੇ ਸੀ, ਉਹ ਸਾਰੇ ਜਿੱਥੇ ਵੀ ਕੋਈ ਸ਼ਹੀਦ ਹੁੰਦਾ ਸੀ ਸਿੰਘ। ਸੋ ਇਹਦੇ ਬਾਵਜੂਦ ਕਿ ਫੌਜ ਸੀ, CRPF ਸੀ, ਦੂਸਰਾ ਸੀ, ਲੋਕਾਂ ਨੇ ਜਿਹੜਾ ਉਹ ਪਿਆਰ ਦੀ ਵੀ ਇੰਤਹਾ ਦਿੱਤੀ, ਜਿਵੇਂ ਉਹ ਲੋਕ ਉਡੀਕਦੇ ਸੀ ਕਿ ਸਾਡੇ ਘਰ ਕਦੋਂ ਆਉਣਗੇ ਜੀ ਜੁਝਾਰੂ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਸਵਾਲ ਹੈ ਇਹ ਕਾਫੀ ਗੰਭੀਰ ਚਿੰਤਨ ਮੰਗਦਾ ਹੈ ਕਿ ਕਿਉਂ ਅਸੀਂ ਉਹ ਜਿਹੜਾ ਇੱਕ ਪ੍ਰੈਸ਼ਰ ਸੀ ਹਥਿਆਰਬੰਦ ਸੰਘਰਸ਼ ਦਾ, ਉਹਨੂੰ ਪ੍ਰੈਕਟੀਕਲ ਸਿਆਸੀ ਸ਼ਕਤੀ ਦੇ ਵਿੱਚ ਕਿਉਂ ਕਨਵਰਟ ਨਹੀਂ ਕਰ ਸਕੇ। ਜੀ ਜੀ। ਕਿਉਂ ਅਸੀਂ ਇੱਕਦਮ ਜਿਹੜਾ ਫਿਰ ਸੀਨ ਤੋਂ ਹੀ ਵਾਈਪ ਆਊਟ ਹੋ ਗਏ। ਔਰ ਅੱਜ ਹਾਲ ਇਹ ਹੈ ਕਿ ਵੀ
ਜਿਹੜੇ ਉਸ ਸਾਡੇ ਨਾਇਕ ਨੇ ਉਸ ਦੌਰ ਦੇ, ਉਹਨਾਂ ਦੇ ਦਿਨ ਵੀ ਜੇ ਕੈਲੰਡਰ ਦੇ ਵਿੱਚ ਰੱਖੇ ਜਾਂਦੇ ਨੇ ਤੇ ਉਹਨਾਂ ਨੂੰ ਅਕਾਲੀ ਇਹੀ ਅਕਿਰਤ ਘਣ ਜਿਹੜੇ ਖਲੋ ਕੇ ਉੱਥੇ ਜੁਝਾਰੂਆਂ ਦੇ ਅੱਗੇ ਤਰਲੇ ਕਰਦੇ ਸੀ। ਇਹੀ ਢੀਂਡਸਾ ਇਹ ਪਾਕਿਸਤਾਨ ਗਿਆ ਹੈ, ਉੱਥੇ ਦੂਸਰੇ ਵੀ ਸਾਰੇ ਸਿੰਘ ਆਏ ਹੋਏ ਸੀ ਔਰ ਇੰਨਾ ਘਬਰਾ ਗਿਆ, ਇਹਨੇ ਜਿੱਥੇ ਖੜਾ ਸੀ ਉੱਥੇ ਥੱਲੇ ਪਿਸ਼ਾਬ ਕਰਤਾ ਇਹਨੇ ਡਰ ਦੇ ਵਿੱਚ ਕੰਬਣ ਵਾਲੇ ਲੋਕ ਸੀਗੇ ਜੀ। ਔਰ ਜਿਹੜੇ ਨੇ ਹੁਣ ਵੀ ਉਦੋਂ ਦੀ ਇਹ ਦੱਸਣ ਲਈ ਕਿ ਮੈਂ ਖਾਲਿਸਤਾਨੀ ਸਬੰਧਾ ਪੱਗ ਕੇਸਰੀ ਬੰਨਦਾ, ਹੁਣ ਵੀ ਕੇਸਰੀ ਬੰਨਦਾ। ਸੋ ਮਤਲਬ ਇਹ ਅਚਾਨਕ ਕੀ ਹੋਇਆ? ਔਰ ਮੈਂ ਇਹ ਸਮਝਦਾ ਵੀ ਔਰ ਅੱਗੇ ਵੀ ਅਸੀਂ ਇਹਨੂੰ ਥੋੜਾ ਬਹੁਤ ਟੱਚ ਬੇਸ ਕੀਤਾ ਕਿਸੇ ਵੇਲੇ ਕਿ 84 ਤੋਂ ਬਾਅਦ ਏਜੰਸੀਆਂ ਦੀ ਇੱਕ ਕਾਮਯਾਬੀ ਰਹੀ ਕਿ ਉਹਨਾਂ ਨੇ ਇਹ ਝੂਠ ਫੈਲਾ ਦਿੱਤਾ ਔਰ ਜਿਸ ਨੂੰ ਉਸ ਵੇਲੇ ਜਿਹੜੀ ਸੰਤਾਂ ਦੀ ਆਪਣੀ ਸੰਸਥਾ ਸੀ ਉਹਨਾਂ ਦੇ ਜਿਹੜੇ ਐਕਟਿੰਗ ਮੁਖੀ ਬਣ ਗਏ, ਉਹਨਾਂ ਨੇ ਵੀ ਅੱਗੋਂ ਕੀਤਾ ਕਿ ਸੰਤ ਚੜ੍ਹਦੀ ਕਲਾ 'ਚ ਨੇ ਜੀ। ਔਰ ਜਿਹੜੀ ਲੀਡਰਸ਼ਿਪ 84 ਤੋਂ ਇੱਕਦਮ ਬਾਅਦ ਔਰ ਆਉਣਗੇ ਆ ਕੇ ਉਹ ਅਗਵਾਈ ਦੇਣਗੇ। ਹੁਣ ਉਸ ਗੈਪ ਨੂੰ ਇਸਤੇਮਾਲ ਕਰਦੇ ਆ ਸੰਤਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਯੂਨੀਫਾਈਡ ਅਕਾਲੀ ਦਲ ਬਣਾ, ਕਿਉਂਕਿ 84 ਨੇ ਇੰਨਾ ਪੈਨਿਕ ਕਰ ਦਿੱਤਾ ਅਕਾਲੀਆਂ ਨੂੰ ਵੀ, ਲੌਂਗੋਵਾਲ ਟੌੜਾ ਜਾਂ ਬਾਦਲ ਇਹਨਾਂ ਨੂੰ ਜੇਲ੍ਹਾਂ 'ਚ ਇਸ ਲਈ ਸਰਕਾਰ ਨੇ ਰੱਖਿਆ ਕਿ ਇਹਨਾਂ ਨੂੰ ਬਚਾ ਕੇ ਰੱਖਣ, ਬਚਾ ਲੈਣ। ਇਹ ਤਾਂ ਲੋਕਾਂ ਨੇ ਮਾਰ ਦੇਣਾ ਸੀ ਇੱਟੇ ਮਾਰ ਮਾਰ ਕੇ। ਆਮ ਲੋਕਾਂ ਦਾ ਇਹ ਸੀ ਕਿ ਜਿਨ੍ਹਾਂ ਨੂੰ ਕਾਂਗਰਸੀ ਏਜੰਟ ਕਹਿੰਦੇ ਸੀ ਪਿੰਡਾਂ ਵਾਲਿਆਂ ਨੂੰ, ਉਹ ਤਾਂ ਸ਼ਹੀਦ ਹੋ ਗਏ, ਕਿਵੇਂ ਬਚ ਗਏ ਜੀ। ਸੋ ਇਹਨਾਂ ਨੂੰ ਉਹਨਾਂ ਨੇ ਪ੍ਰੋਟੈਕਸ਼ਨ ਦੇ ਵਿੱਚ ਰੱਖਿਆ। ਇਧਰੋਂ ਇਸ ਰਿਊਮਰ ਮਿਲ ਨੂੰ ਛੱਡ ਦਿੱਤਾ ਕਿ ਸੰਤ ਚੜ੍ਹਦੀ ਕਲਾ 'ਚ ਨੇ ਔਰ ਬਾਬਾ ਜੋਗਿੰਦਰ ਸਿੰਘ ਦੇ ਫਾਰਮ 'ਚ ਉਹਨਾਂ ਨੂੰ ਸਾਹਮਣੇ ਲੈ ਆਂਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਸਿਆਸਤ ਦਾ, ਕੋਈ ABC ਵੀ ਨਹੀਂ ਸੀ ਪਤਾ ਇਸ ਤੋਂ ਬਿਨਾਂ ਕਿ ਉਹ ਸੰਤਾਂ ਦੇ ਪਿਤਾ ਨੇ, ਹੋਰ ਉਹਨਾਂ ਦੀ ਕੋਈ ਸਿਆਸੀ ਕੁਆਲੀਫਿਕੇਸ਼ਨ ਤਾਂ ਨਹੀਂ ਸੀ। ਔਰ ਜਿਹੜੀ ਇਹ ਸ਼ੁਰੂਆਤ ਬਾਈਕਾਟ ਦੇ ਦੌਰ ਦੀ ਹੋਈ, ਇਹ 1985 'ਚ ਸ਼ੁਰੂ ਹੋਈ ਕਿਉਂਕਿ ਜਦੋਂ ਕੋਈ ਠੰਡ ਠਡੋਲਾ ਹੋਇਆ, ਇਧਰੋਂ ਸੰਤਾਂ ਵਾਲੀ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਪਖਾਈ ਗਈ। ਫਿਰ ਉਹਨਾਂ ਨੇ 85 ਦੇ ਵਿੱਚ ਪਹਿਲਾਂ ਲੌਂਗੋਵਾਲ ਤਲਵੰਡੀ ਨੂੰ ਛੱਡਿਆ, ਫਿਰ ਲੌਂਗੋਵਾਲ ਨੂੰ ਛੱਡਿਆ, ਫਿਰ ਹੌਲੀ ਹੌਲੀ ਲੌਂਗੋਵਾਲ ਦਾ ਦੌਰਾ ਘੁਮਾਇਆ। ਗਵਰਨਰ ਨੇ ਮੇਕ ਸ਼ੋਰ ਕੀਤਾ ਕਿ ਪੰਜਾਬ ਦੀਆਂ ਅਖਬਾਰਾਂ ਚਾਲਾਂ ਜਿੱਥੇ ਲੌਂਗੋਵਾਲ ਜਾਂਦਾ ਸੀ ਜੁੱਤੀਆਂ ਪੈਂਦੀਆਂ ਸੀ ਉਹਨੂੰ, ਮੁਰਦਾਬਾਦ ਦੇ ਨਾਅਰੇ ਹੁੰਦੇ ਸੀ, ਲੇਕਿਨ ਅਖਬਾਰਾਂ 'ਚ ਇਹ ਲਵਾਉਣਾ ਸ਼ੁਰੂ ਕੀਤਾ ਕਿ ਜੀ ਲੋਕ ਉਮੜ ਕੇ ਆ ਰਹੇ ਨੇ, ਆਪਣੀਆਂ ਕਹਾਣੀਆਂ ਸੁਣਾ ਰਹੇ ਨੇ। ਔਰ ਫਿਰ ਲੌਂਗੋਵਾਲ ਰਾਜੀਵ ਗਾਂਧੀ ਦਾ ਸਮਝੌਤਾ ਕਰਵਾਤਾ ਔਰ ਸਮਝੌਤੇ ਜੀ ਪਾਰਲੀਮੈਂਟ 'ਚ ਰੱਖਤਾ। ਹੁਣ ਅੱਜ ਵੀ ਬਾਦਲ ਨੇ ਕੱਲ ਵੀ ਅਸੈਂਬਲੀ 'ਚ ਕੋਟ ਕੀਤਾ ਜੀ, ਉਹਨੇ ਪਾਰਲੀਮੈਂਟ ਨੇ ਕਿਹਾ ਸੀ ਇਹ ਸੈਕਰੇਟ ਡਾਕੂਮੈਂਟ ਹੈ, ਫਲਾਣਾ ਹੈ, ਢਿਮਕਾ ਹੈ, ਪਰ ਉਹਨਾਂ ਨੇ ਲੌਂਗੋਵਾਲ ਨੂੰ ਵੇਚਿਆ ਜਿਹੜਾ ਉਹ ਸੌਦਾ ਸੀ ਏਜੰਸੀਆਂ ਨੇ ਜੀ। ਔਰ ਇਧਰੋਂ ਪੰਜਾਬ 'ਚ ਜਿਹੜਾ ਕਿਉਂਕਿ ਲੌਂਗੋਵਾਲ ਸਮਝੌਤਾ ਕਰਵਾਉਣ 'ਚ ਬਰਨਾਲਾ ਬਲਵੰਤ ਸਿੰਘ ਲੱਡੂ ਜਿਹੜਾ ਬਾਅਦ 'ਚ ਮਾਰਿਆ ਗਿਆ ਔਰ ਇਹਨਾਂ ਨੇ ਔਰ ਕੁਝ ਪ੍ਰੋਫੈਸਰ ਅਤਰ ਸਿੰਘ, ਪ੍ਰਿਥੀਪਾਲ ਸਿੰਘ ਕਪੂਰ, ਇਹ ਸਾਰੇ ਜਿਹੜੇ ਕਲਪਰੇਟ ਜਿਨ੍ਹਾਂ ਨੇ ਲਿਖਿਆ ਔਰ ਅਤਰ ਸਿੰਘ ਵੀ ਹੱਡੀਆਂ ਰਗੜਦਾ ਮਰਿਆ ਔਰ ਇਹ ਕਹਿੰਦਾ ਰਿਹਾ ਜੀ ਮੈਂ ਧਰੋ ਕਮਾਇਆ ਸਿੱਖਾਂ ਨਾਲ। ਉਸ ਤੋਂ ਬਾਅਦ ਜਿਹੜੀਆਂ ਇਲੈਕਸ਼ਨਾਂ ਅਸੈਂਬਲੀ ਉਹ ਪਹਿਲਾਂ ਹੀ ਸੈਟਅਪ ਸੀ ਕਿ ਬਰਨਾਲੇ ਨੂੰ ਚੀਫ ਮਿਨਿਸਟਰ ਬਣਾਉਣਾ ਔਰ ਇਹ ਉਹ ਪੀਰੀਅਡ ਸੀ ਕਿ ਜੇ ਪ੍ਰੋਪਰਲੀ ਜੂਨ 84 ਚ ਸੰਤਾਂ ਦੀ ਸ਼ਹਾਦਤ ਨੂੰ ਐਕਨੋਲਜ ਕਰ ਲਿਆ ਗਿਆ ਹੁੰਦਾ ਹੈ, 84 ਦੇ ਵਿੱਚ ਇੱਕ ਜਿਹੜੀ ਸਾਡੀ ਲੀਡਰਸ਼ਿਪ ਸਾਹਮਣੇ ਆਂਦੀ ਜਿਹੜੀ ਇਹ ਡਿਸਾਈਡ ਕਰਦੀ ਕਿ ਇੱਕ ਪਾਸੇ ਹਥਿਆਰਬੰਦ ਸੰਘਰਸ਼, ਦੁਸ਼ਟ ਦੋਖੀਆਂ ਪਕੜ ਪਛਾੜੋ ਉਹ ਜਾਰੀ ਰਹੇਗਾ, ਪਰ ਦੂਜੇ ਪਾਸੇ ਅਸੀਂ ਪੋਲੀਟੀਕਲ ਆਪਣੀ ਜਿਹੜੀ ਪਾਵਰ ਹੈ ਉਹਨੂੰ ਬਿਲਡ ਕਰਾਂਗੇ। ਔਰ ਇਹਨਾਂ ਨੂੰ ਕਿਹਨੇ ਵੋਟਾਂ ਪਾਣੀਆਂ ਸੀ, ਇਹ ਤਾਂ ਘਰੋਂ ਨਾ ਨਿਕਲਦੇ। ਸੋ ਮੈਂ ਸਮਝਦਾ ਵੀ ਕਈ ਵਾਰ 1992 ਦੇ ਬਾਈਕਾਟ ਨੂੰ ਦੋਸ਼ ਦਿੱਤਾ ਜਾਂਦਾ ਹੈ ਕਿ ਜੀ 92 ਜੇ ਜੁਝਾਰੂ ਬਾਈਕਾਟ ਨਾ ਕਰਦੇ ਤੇ ਫਿਰ ਇਹ ਹੁੰਦਾ। ਅਸੀਂ ਸਮਝਦੇ ਹਾਂ ਵੀ ਇਸ ਦੀ ਸ਼ੁਰੂਆਤ 85 ਚ ਹੀ ਹੋ ਗਈ ਜਦੋਂ ਬਾਬਾ ਜੋਗਿੰਦਰ ਸਿੰਘ ਤੋਂ ਏਜੰਸੀਆਂ ਨੇ ਚੋਣਾਂ ਦਾ ਬਾਈਕਾਟ ਕਰਵਾਇਆ ਜੀ। ਹੁਣ ਜਦੋਂ ਇੱਕ ਵਾਰੀ ਬਾਈਕਾਟ ਹੋ ਗਿਆ ਫਿਰ ਕੁਝ ਕਹਿਣਗੇ ਜੀ 1999 ਦੇ ਵਿੱਚ ਤਾਂ ਪਾਰਲੀਮੈਂਟ 'ਚ 8-9 MP ਚੁਣੇ ਗਏ, ਉਹ ਕੁਝ ਕਰ ਲੈਂਦੇ। ਜੇ ਤੁਸੀਂ ਉਦੋਂ ਵੀ ਜੁਝਾਰੂਆਂ ਦੀ ਪੋਜੀਸ਼ਨ ਦੇਖੋ ਜਿਹੜੀ ਉਸ ਵੇਲੇ ਪੰਥਕ ਕਮੇਟੀ ਔਰ ਉਹਨਾਂ ਨੇ ਬਾਈਕਾਟ ਲਾਈਨ ਨਹੀਂ ਦਿੱਤੀ ਸੀ, ਪਰ ਉਹਨਾਂ ਨੇ ਬਾਈਕਾਟ ਇੰਪਲੀਮੈਂਟ ਨਹੀਂ ਕੀਤਾ। ਲੇਕਿਨ ਕਿਉਂਕਿ ਇਹ ਇੱਕ ਜਾਂ ਤਾਂ ਜਿਹੜੀ ਧਿਰ ਔਰ ਉਹਦੇ 'ਚ ਵੀ ਕੋਈ ਇਹ ਨਹੀਂ ਸੀ ਕਿ ਪੋਲੀਟੀਕਲੀ ਸੋਚ ਕੇ ਕੈਂਡੀਡੇਟ ਸਾਹਮਣੇ ਥਰੋ ਹੋਏ, ਉਹ ਤਾਂ ਸੀ ਕਿ ਵੀ ਜੇਲ੍ਹਾਂ 'ਚੋਂ ਬਾਹਰ ਕਢਾਓ। ਸਰ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਤਰਨਤਾਰਨ ਤੋਂ ਖੜੇ ਹੋਏ ਕਿਉਂਕਿ ਜੇਲ੍ਹ ਦੇ ਵਿੱਚ ਸਨ, ਖੜੇ ਕੀਤਾ ਗਿਆ ਉਹਨਾਂ ਨੂੰ। ਅਤਿੰਦਰਪਾਲ ਸਿੰਘ ਉਹ ਵੀ ਜੇਲ੍ਹ 'ਚ ਸੀ, ਪਟਿਆਲੇ ਤੋਂ ਖੜਾ ਕੀਤਾ ਗਿਆ। ਬਾਕੀ ਸ਼ਹੀਦਾਂ ਦੇ ਨਾਲ ਜੁੜਿਆ ਸ਼ਹੀਦ ਬਿਆਨ ਸਿੰਘ ਦੇ ਪਿਤਾ ਸੁੱਚਾ ਸਿੰਘ ਮਲੋਆ, ਉਹਨਾਂ ਦੀ ਸਿੰਘਣੀ ਬਿਮਲ ਕੌਰ ਖਾਲਸਾ, ਜਿਹੜੇ ਲੁਧਿਆਣੇ ਤੋਂ ਮਾਰੇ ਗਏ ਸੀ ਪ੍ਰੋਫੈਸਰ ਰਜਿੰਦਰਪਾਲ ਸਿੰਘ, ਉਹਨਾਂ ਦੇ ਘਰੋਂ ਬੀਬੀ ਰਜਿੰਦਰ ਕੌਰ ਬੁਲਾਰਾ, ਇਹ ਸਾਰੇ ਜਿਹੜੇ ਨੇ ਸ਼ਹੀਦ ਪਰਿਵਾਰ ਜਾਂ ਜੇਲ੍ਹਾਂ 'ਚ ਜਿਹੜੇ ਬੰਦ ਸੀ ਉਹਨਾਂ ਨੂੰ ਕਢਾਉਣ ਦੇ ਲਈ।
ਸੋ ਕਿਉਂਕਿ ਇਸ ਪੀਰੀਅਡ 'ਚ ਵੀ 84 ਤੋਂ 85 ਤੱਕ ਕੋਈ ਪੋਲੀਟੀਕਲ ਸਟਰਕਚਰ ਨਹੀਂ ਆਇਆ। ਇਹ ਜਿਹੜਾ ਰੈਗਟੈਗ ਸਟਰਕਚਰ ਵੀ ਇਕੱਠਾ ਹੋਇਆ ਕਿ ਇਹਦੇ ਤੋਂ ਕੀਤਾ ਜਾਏ, ਉਹਨਾਂ 'ਚ ਵੀ ਕਿਉਂਕਿ ਪਿੱਛੋਂ ਜੁਝਾਰੂਆਂ ਨੇ ਨਾ ਇਹਨਾਂ ਨੂੰ ਫਰੀडम ਦਿੱਤੀ ਪੂਰੀ ਗੱਲ ਨੂੰ ਅੱਗੇ ਤੋਰਨ ਦੀ, ਤੇ ਨਾ ਹੀ ਇਹਨਾਂ ਦਾ ਕੋਈ ਆਪਸੀ ਰਿਹਾ। ਜੇ ਕਿਰਪਾਨ ਦਾ ਮੁੱਦਾ ਆਇਆ ਪਾਰਲੀਮੈਂਟ 'ਚ ਜਾਣ ਦਾ, ਉਸਨੇ ਵੀ ਅੱਗੋਂ ਜਿਹੜਾ ਕੁਛ ਨੇ ਜਾ ਕੇ ਸਹੁੰ ਚੁੱਕ ਲਈ। ਸਰ ਸਿਮਰਜੀਤ ਸਿੰਘ ਮਾਨ, ਭਾਈ ਧਿਆਨ ਸਿੰਘ ਮੰਡ, ਜਿਨ੍ਹਾਂ ਦੇ 3 ਭਰਾ ਸ਼ਹੀਦ ਹੋਏ, ਫਿਰੋਜ਼ਪੁਰ ਤੋਂ ਬਣੇ ਸੀ, ਇਹਨਾਂ ਨੇ ਸਹੁੰ ਨਹੀਂ ਚੁੱਕੀ। ਸੋ ਇਹ ਜਿਹੜਾ ਓਵਰਗਰਾਊਂਡ ਧਿਰਾਂ ਸੀ, ਇਹਨਾਂ ਦਾ ਕਨਫਿਊਜ਼ਨ ਮੇਨਟੇਨ ਰਿਹਾ। ਔਰ 1991 ਚ ਫਿਰ ਜਦੋਂ ਚੋਣਾਂ ਹੋਈਆਂ, ਜੁਝਾਰੂਆਂ ਨੇ ਫਿਰ ਬਾਈਕਾਟ ਦੀ ਕਾਲ ਦਿੱਤੀ, ਪਰ ਕਿਉਂਕਿ ਮਾਨ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਖੜੇ ਕੀਤੇ, ਫਿਰ ਉਹਨਾਂ ਦੇ ਕੈਂਡੀਡੇਟ ਜ਼ਿਆਦਾ ਮਾਰੇ ਗਏ। ਉਦੋਂ ਵੀ ਸਵਾਲ ਇਹ ਹੈ ਕਿ ਵੀ ਕਾਂਗਰਸ ਵਾਲੇ ਦੂਜੇ ਤੀਜੇ ਜਿਹੜੇ ਨੇ, ਔਰ ਐਨ 32 ਘੰਟੇ ਪਹਿਲਾਂ ਚੋਣਾਂ ਜਿਹੜੀਆਂ ਨੇ ਸਰਕਾਰ ਨੇ ਮੁਲਤਵੀ ਕਰ ਦਿੱਤੀ। ਸੋ 1992 ਦੇ ਵਿੱਚ ਬਾਈਕਾਟ ਦੇ ਪਿੱਛੇ ਇਹ ਲਗਾਤਾਰਤਾ ਦੇ ਨਾਲ 3 ਚੋਣਾਂ ਦੀ ਹਿਸਟਰੀ ਸੀ। ਔਰ ਮੈਂ ਜੇ ਵਨ ਲਾਈਨ ਇਹਦੇ 'ਚ ਕਹਿਣਾ ਹੋਏ ਕਿ ਭਾਈ ਇਹ ਐਸਾ ਕਿਉਂ ਹੋਇਆ, ਮੈਂ ਸਮਝਦਾ ਵੀ ਸਾਡੀ ਸਿਆਸੀ ਸੂਝ-ਬੂਝ ਦੀ ਘਾਟ ਜੀ, ਏਜੰਸੀਆਂ ਦੀ ਸਫਲਤਾ ਜਿਹੜੀ ਉਹਨਾਂ ਨੇ 84 ਤੋਂ ਇੱਕਦਮ ਬਾਅਦ ਸੰਤਾਂ ਨੂੰ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਘੁਮਾਈ, ਔਰ ਦਮਦਮੀ ਟਕਸਾਲ 20 ਸਾਲ ਇਸ ਨੂੰ ਪ੍ਰਚਾਰਦੀ ਰਹੀ। ਨਤੀਜੇ ਦੇ ਤੌਰ ਤੇ ਅੱਜ ਜਿਸ ਕਿਸਮ ਦਾ ਫਿਰ ਉਸ ਟਕਸਾਲ ਦਾ ਹਾਲ ਏਜੰਸੀਆਂ ਨੇ ਕਰ ਦਿੱਤਾ ਹੈ ਕਿ ਜਿਹੜੇ ਅੱਜ ਮੁਖੀ ਜਿਨ੍ਹਾਂ ਨੂੰ ਬਣਾਇਆ ਹੋਇਆ ਉਹ ਬਾਦਲ ਦੇ ਚਰਨਾਂ 'ਚ ਬੈਠੇ ਨੇ, ਬਾਦਲ RSS ਦੇ ਚਰਨਾਂ 'ਚ ਬੈਠਾ ਹੈ। ਔਰ ਜਿਸ ਤਰੀਕੇ ਨਾਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਖੌਤੀ ਸੰਤ ਸਮਾਜ ਦੇ ਪ੍ਰਧਾਨ ਵੀ ਉਹੀ ਸੱਜਣ ਬਣੇ ਹੋਏ ਨੇ, ਉਹਨਾਂ ਰਾਹੀਂ ਪਵਾਇਆ, ਇਹ ਆਪਣੇ ਆਪ 'ਚ ਹੀ ਹਕੀਕਤ ਹੈ। ਇਸ ਤੋਂ ਵੱਧ ਕੇ ਮੈਂ ਸਮਝਦਾ ਕਿਉਂਕਿ ਸਾਡਾ ਇਹ ਫਰਜ਼ ਹੈ ਕਿ ਅਸੀਂ ਇਮਾਨਦਾਰੀ ਨਾਲ ਐਨਾਲਾਈਜ਼ ਕਰੀਏ। ਅਸੀਂ ਕਿਸੇ ਦੇ ਨਿੱਜੀ ਨਾ ਖਿਲਾਫਤ 'ਚ ਨਾ ਕਿਸੇ ਦੀ ਜਿਹੜੀ ਹੈ ਉਹ ਕੋਈ ਸ਼ਲਾਘਾ 'ਚ ਯਕੀਨ ਰੱਖਦੇ, ਪਰ ਕੌਮੀ ਪੱਖ ਤੋਂ ਮੈਂ ਇਹ ਸਮਝਦਾ ਕਿ ਅਸੀਂ ਫੇਲ ਹੋਏ, ਕਿ ਅਸੀਂ ਹਥਿਆਰਬੰਦ, ਜਿੱਥੇ ਤੱਕ ਬਹਾਦਰੀ ਦਾ ਤਾਲੁਕ ਹੈ, ਜੁਝਾਰੂ ਯੋਧਿਆਂ ਦੀ ਕੁਰਬਾਨੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੱਲ ਜੇ ਉਹਦਾ ਰਬੈਰੋ ਦਾ ਆਰਟੀਕਲ ਅਸੀਂ ਡਿਸਕਸ ਕੀਤਾ ਸੀ, ਉਹਨੇ ਕਿਹਾ ਜੀ ਅਰਜਨ ਸਿੰਘ ਨੇ ਕਿਹਾ ਵੀ ਤੇਰੀ ਪੋਸਟਿੰਗ ਤੋਂ ਬਾਅਦ ਪੰਜਾਬ ਦੇ ਹਿੰਦੂ ਬਰੀਦ ਕਰਨਗੇ, ਉਹਨਾਂ ਦਾ ਸਾਹ 'ਚ ਸਾਹ ਆਏਗਾ। ਔਰ ਉਹਨੇ ਕਿਹਾ ਕੋਈ ਰਾਜੀਵ ਗਾਂਧੀ ਨੇ ਕਿਹਾ ਵੀ ਤੂੰ ਜਾ ਕੇ ਲੜਾਈ ਲੜ, ਔਰ ਉਹਦੇ 'ਚ ਰਬੈਰੋ ਨੇ ਦਹਿਸ਼ਤਗਰਦ ਜਾਂ ਮਿਲੀਟੈਂਟ ਸ਼ਬਦ ਨਹੀਂ ਵਰਤਿਆ, ਸੈਪਰੇਟਿਸਟ। ਸੋ ਜ਼ਾਹਰ ਹੈ ਕਿ ਰਬੈਰੋ ਨੂੰ ਰਾਜੀਵ ਗਾਂਧੀ ਨੇ ਕਿਹਾ ਕਿ ਜੀ ਇੱਕ ਪਾਸੇ ਇੰਡੀਅਨ ਨੇਸ਼ਨ ਹੈ, ਦੂਜੇ ਪਾਸੇ ਖਾਲਿਸਤਾਨ ਹੈ, ਤੂੰ ਨੇਸ਼ਨ ਦੀ ਲੜਾਈ ਲੜ। ਇਹ ਵੱਖਰੀ ਗੱਲ ਹੈ ਜੋ ਆਪ ਉਹਨੂੰ ਇਹ ਗਿਲਟ ਮਹਿਸੂਸ ਹੋ ਰਿਹਾ ਉਹਨੇ ਕੀ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਜੁਝਾਰੂ ਸਿੰਘਾਂ ਨੇ ਇਹ ਲੜਾਈ ਬੜੀ ਸਫਲਤਾ ਦੇ ਨਾਲ ਲੜੀ। ਇੱਕ ਸਟੇਜ ਤੇ ਪੰਜਾਬ 'ਚੋਂ ਆਲਮੋਸਟ ਸਫ ਲੇਟ ਦਿੱਤੀ, ਪਰ ਸਾਡੀ ਸਿਆਸੀ ਸੂਝ-ਬੂਝ ਦੀ ਘਾਟ ਇੱਕ ਪਾਸੇ, ਔਰ ਦੂਸਰੇ ਪਾਸੇ ਮੈਂ ਸਮਝਦਾ ਹਾਂ ਵੀ ਉਹਨਾਂ ਦਾ ਜਿਹੜਾ ਤੁਰ ਅੰਦਰ ਤੱਕ ਇਨਫਿਲਟ੍ਰੇਟ ਕਰਨਾ ਸੀ, ਕਨਫਿਊਜ਼ਨ ਸੀ। ਔਰ ਫਿਰ ਇੱਕ ਵੱਡਿਓ ਉਹਨਾਂ ਨੇ 92 ਤੋਂ 94 ਤੱਕ ਜਿਸ ਤਰੀਕੇ ਨਾਲ ਇੱਕ ਵੱਡੇ ਪੈਮਾਨੇ ਤੇ ਨਸਲਖੁਸ਼ੀ ਕੀਤੀ, ਇਹ ਸਾਰੇ ਰੀਜ਼ਨ ਨੇ ਕਿ ਅਸੀਂ ਆਪਣੀ ਸਿਆਸੀ ਤਾਕਤ ਜਿਹੜੀ ਹੈ ਉਹ ਨਹੀਂ ਬਣਾ ਸਕਦੇ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।